ਪਾਕਪਤਨ ਸ਼ਰੀਫ ਜਿਹੜਾ ਦਰਬਾਰ ਉਹ ਵਿਜ਼ਿਟ ਕਰਾਂਗੇ, ਮਲਕਾ ਹੰਸ ਵਿਜ਼ਿਟ ਕਰਾਂਗੇ। ਜਿਵੇਂ ਆਇਆ ਨਾ ਕਹਿੰਦਾ ਗੁੱਡ ਮਾਰਨਿੰਗ, ਕਹਿੰਦਾ ਓਏ ਹੱਥ ਪਰਾਂ ਕਰ ਲਾ, ਲਾਸਟ ਵਾਰਨਿੰਗ। ਲੋ ਵਾਰ ਸਾਹਿਬ ਲਾਸਟ ਵਾਰਨਿੰਗ ਨੇ ਇਹਨਾਂ ਨੇ ਸਾਡੀ ਗੱਡੀ ਪਾਰਕ ਕਰ ਲਈ, ਇਹਨਾਂ ਦੀ ਵੀ ਮਿਹਰਬਾਨੀ। ਹੁਣ ਇਹਨਾਂ ਦੀ ਜਿਹੜੀ ਰਹਿਨੁਮਾਈ ਦੇ ਨਾਲ ਭਾਈ ਉਹਦੀ ਤਾਬੇਦਾਰ ਸਰ ਜੀ, ਅਸੀਂ ਤੁਹਾਡੀ ਖਿਦਮਤਦਾਰ ਆ ਕਿਆ ਜੀ, ਬੜੀ ਮਿਹਰਬਾਨੀ ਜੀ। ਪੱਕੀ ਗੱਲ ਹੈ। ਲੋ ਜੀ ਭਾਈ ਜਾਨ, ਉਹਨਾਂ ਦੇ ਅੰਦਰ ਮੋਬਾਈਲ ਨਹੀਂ ਇਸਤੇਮਾਲ ਹੁੰਦਾ। ਚਲੋ ਖੈਰ ਆਏ ਤੇ ਹੈ ਦੇਖਨੇ ਆਪ ਤੇ ਇੰਜੋਏ ਕਰੀਏ। ਲੋ ਜੀ ਨਾਜ਼ਰੀਨ, ਇਸ ਟਾਈਮ ਜਿਹੜਾ ਉਹ ਅਸੀਂ ਮਿਊਜ਼ੀਅਮ ਵਿਜ਼ਿਟ ਕਰਨ ਤੋਂ ਬਾਅਦ ਬਾਹਰ ਜਿਹੜਾ ਖੁਦਾਈਆਂ ਨੇ ਉਹ ਵੇਖਣ ਵਾਸਤੇ ਜਿਹੜਾ ਉਹ ਜਾ ਰਹੇ ਆ। ਜੰਗਲਾਤ ਨੇ ਇੱਥੇ, ਸਾਹਿਬ ਨੇ ਜੰਗਲਾਤ ਨੇ ਇੱਥੇ, ਖੁਦਾ ਦੀਆਂ ਖੁਦਾਈਆਂ ਵੇਖਣ ਚੱਲੇ ਆ। ਹਾਂ, ਇਹ ਖੁਦਾ ਦੀਆਂ ਖੁਦਾਈਆਂ, ਹਾਂ ਖੇ ਚੇਂਜ ਹੈ ਤੇ ਹੜੱਪਾ ਜੀ ਬੜੀ ਪੁਰਾਣੀ ਤਹਿਜ਼ੀਬ ਹੈ। ਬਹੁਤ ਜ਼ਿਆਦਾ ਜਿਹੜਾ ਹੈ ਨਾ ਉਹ ਆਪਣਾ ਅਗਰ ਤੁਹਾਨੂੰ ਦਿਖਾਣਾ ਚਾਹੀਏ ਰੋਸ਼ਨੀ ਦਾ ਅਸੀਂ ਫਾਇਦਾ ਭਰਪੂਰ ਚੁੱਕਾਂਗੇ। ਮਿਊਜ਼ੀਅਮ ਦੇਖਿਆ ਜਾ ਸਕਦਾ, ਤੁਸੀਂ ਕਲਿੱਪਸ ਦੇ ਵਿੱਚ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਪੁਰਾਣੇ। ਮੁਦੱਸਰ ਭਾਈ ਮੈਂ ਤਾਂ ਹੈਰਾਨ ਹੋਇਆ ਕਿ ਤੁਸੀਂ ਆਪਣਾ ਪਸੰਦ। ਮੈਂ ਆਪ ਬੜਾ ਹੈਰਾਨ ਹਾਂ। ਵੇਖੋ ਨਾ ਇੱਧਰ ਜਿਹੜੀਆਂ ਹੈ ਨੇ ਉਹ ਖੁਦਾਈਆਂ, ਮਤਲਬ ਇੱਧਰੋਂ ਪੁਰਾਣਾ ਬਕਾਇਦਾ ਨਜ਼ਰ ਆ ਰਿਹਾ ਹੋਏਗਾ ਕਿ ਉਸ ਤਰ੍ਹਾਂ ਜਿਹੜਾ ਯਾਨੀ ਕਿ 5000 ਸਾਲ ਪੁਰਾਣੀ ਤਹਿਜ਼ੀਬ ਹੈ ਤੇ ਲੋਕਾਂ ਦਾ ਰਹਿਣ ਸਹਿਣ ਬੜਾ ਅਪਡੇਟਡ ਹੈ ਜੀ। ਕੀ ਸੂਰਤ ਹਾਲ, ਤੁਸੀਂ ਕੀ ਹੈਰਾਨ ਕੀਤਾ ਮੈਨੂੰ ਲੱਗਦਾ ਤੁਹਾਨੂੰ? ਹੈਰਾਨ ਤੇ ਹੋਇਆ, ਲੇਕਿਨ ਸਭ ਤੋਂ ਮਜ਼ੇਦਾਰ ਚੀਜ਼ ਭਲਾ ਕੀ ਹੈ ਕਿ 5500 ਸਾਲ ਪਹਿਲੇ ਚੋਖੀਆਂ ਛਾਵਾਂ ਬੀਬੀਆਂ ਦੀਆਂ ਲੱਭੀਆਂ ਨੇ। ਤੁਹਾਨੂੰ ਪਤਾ ਫਿਰ ਸ਼ਾਦੀशुदा ਬੰਦੇ ਆ, ਸਾਡਾ ਧਿਆਨ ਪਹਿਲਾਂ ਉੱਥੇ ਜਾਂਦਾ ਕਿ ਜਨਾਨੀ ਵਾਸਤੇ। ਅੱਛਾ, ਫਿਰ ਦੂਸਰੀ ਗੱਲ ਸੁਣ ਲਓ ਕਿ ਉਹ ਵੀ ਵਿਚਾਰੀਆਂ ਤਾਂ ਨਹੀਂ ਕਹਾਂਗੇ, ਚਲੋ ਮਰ ਗਈਆਂ ਵਿਚਾਰੀਆਂ ਕਹਿ ਲੈਂਦੇ ਆ, ਹਾਰ ਸ਼ਿੰਗਾਰ ਕਰਦੀਆਂ ਹੀ ਮਰ ਗਈਆਂ। ਉਹ ਜਿੰਨੇ ਵੀ ਮੁਜੱਸਮੇ ਨਾ ਰੱਖੇ ਨਾ ਉਹ ਹਾਰ ਸ਼ਿੰਗਾਰ ਕਰਦੀਆਂ ਹੀ ਮਰ ਗਈਆਂ ਨੇ। ਠੀਕ ਹੈ, ਕਈ ਚੂੜੀਆਂ ਨੇ ਇੱਥੋਂ ਤੱਕ ਪਾਉਣ ਵਾਸਤੇ ਤੇ ਸਾਰਾ ਜਿਹੜਾ ਨਾ। ਬਾਕੀ ਬਹੁਤ ਜਿਹੜਾ ਨਾ ਉਹ ਹੈਰਾਨ ਪਰੇਸ਼ਾਨ ਹੋਇਆ ਕਿ ਉਸ ਟਾਈਮ ਦੇ ਲੋਕ ਇੰਨਾ ਕੁਝ ਯੂਜ਼ ਕਰਦੇ ਸਨ। ਟੈਕਨੋਲੋਜੀ ਬੜੀ ਜਿਹੜੀ ਸੀ ਨਾ, ਇੱਧਰ ਅਗਰ ਇੱਧਰ ਹੀ ਵੇਖਣ ਤੇ ਸਾਹਮਣੇ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਹੈ ਕਿ ਨਾ ਉਹ ਪੁਰਾਣੇ ਤਰਜ਼ ਦਾ ਖੁਦਾਈਆਂ ਤੇ ਉਹ ਚੀਜ਼ਾਂ ਨਜ਼ਰ ਆਉਂਦੀਆਂ ਨੇ। ਲੇਕਿਨ ਹਾਲੇ ਜਿਹੜਾ ਉਹ ਅੱਗੇ ਜਾਵਾਂਗੇ ਤੇ ਹੋ ਸਕਦਾ ਮਜ਼ੀਦ ਇੱਥੇ ਨਾ ਇੱਕ ਅਹਿਲਕਾਰ ਮਿਲੇ ਨੇ ਜਿਹੜੇ ਕਿ ਕਾਫੀ ਪੁਰਾਣੇ ਨੇ। 1999 ਦੇ ਵਿੱਚ ਜਿਹੜਾ ਨਾ ਆਖਰੀ ਖੁਦਾਈ ਹੋਈ, ਉਸ ਤੋਂ ਬਾਅਦ ਬੈਨ ਹੋਇਆ ਹੈ ਤੇ ਹੁਣ ਤੇ ਆ ਜੰਗਲ ਜਿਹੜਾ ਨਾ ਕਾਫੀ ਐਕਸੈਸਿਵ ਹੋ ਗਿਆ, ਜ਼ਿਆਦਾ ਹੋ ਗਿਆ, ਜ਼ਿਆਦਾ ਘਣਾ ਹੈ। ਹੁਣ ਕਹਿ ਰਹੇ ਨੇ ਕਿ ਦੁਬਾਰਾ ਜਿਹੜਾ ਜੰਗਲ ਨੂੰ ਜਿਹੜਾ ਨਾ ਉਹ 0-0 ਕਰਕੇ ਤੇ ਨਵੇਂ ਸਿਰੇ ਤੋਂ ਦੁਬਾਰਾ ਖੁਦਾਈਆਂ ਕਰਨੀਆਂ, ਕਿਉਂਕਿ ਇਹਨਾਂ ਨੇ ਕੋਈ ਅੰਗਰੇਜ਼ ਨੇ ਉਹਨਾਂ ਨੇ ਇੱਥੇ ਕੋਈ ਟੋਪੋਗ੍ਰਾਫਿਕ ਸਰਵੇ ਕੀਤਾ ਹੈ ਤੇ ਕਹਿ ਰਹੇ ਨੇ ਕਿ ਹਜੇ ਕਾਫੀ ਸ਼ਹਿਰ ਹੈ ਜਿਹੜਾ ਹੁਣ ਤੱਕ ਜਿਹੜਾ ਹੈ ਉਹ ਡਿਸਕਵਰ ਹੀ ਨਹੀਂ ਹੋ ਸਕਿਆ। ਉਦੋਂ ਮੁਸ਼ਰਫ ਦੇ ਦੌਰ ਦੇ ਵਿੱਚ ਫਿਰ ਮੌਜੂਦ ਹੈ, ਲੇਕਿਨ ਜਿਹੜਾ ਨਾ ਉਹ ਮਿਲ ਨਹੀਂ ਪਾ ਰਿਹਾ, ਮਿਲਿਆ ਨਹੀਂ ਹਾਲੇ ਤੱਕ। ਉਹਦੇ ਬਾਰੇ ਜਿਹੜਾ ਉਹ ਉਹਨਾਂ ਨੇ ਦੇਖੋ ਪ੍ਰੋਪਰ ਜਾ ਰਹੇ ਨਾ ਉਚਾਈ ਹੈ, ਯਾਨੀ ਕਿ ਸ਼ਹਿਰ ਇੱਕ ਟੀਲੇ ਤੇ ਬਾਅਦ ਸੀ, ਇੱਕ ਉਚਾਈ ਦੇ ਬਾਅਦ ਸੀ ਔਰ ਲੋਕ ਬੜੇ ਅੱਛੇ ਇੰਪ੍ਰੈਸਿਵ ਰਹਿਣ ਸਨ। ਅੱਛਾ, ਇੱਕ ਚੀਜ਼ ਮੈਂ ਉੱਥੇ ਮੇਨ ਨਕਸ਼ੇ ਤੇ ਦੇਖੀ ਹੈ, ਵਾਲਡ ਸਿਟੀ ਸੀ, ਯਾਨੀ ਕਿ ਪੂਰਾ ਯਾਨੀ ਕਿ ਕਵਰ ਅਪ ਸੀ। ਇੱਕ ਸਾਈਡ ਤੋਂ ਪਾਣੀ ਦਾ ਜਿਹੜਾ ਹੈ ਨਾ ਉਹ ਜ਼ਰੀਆ ਇਹ ਲੈਂਦੇ ਸਨ ਉੱਥੋਂ ਦਰਿਆ ਰਾਵੀ ਤੋਂ। ਦਰਿਆ ਰਾਵੀ ਇਹਨਾਂ ਨੂੰ ਵਾਟਰ ਸਪਲਾਈ ਕਰਦਾ ਸੀ ਔਰ ਲੋਕ ਜਿਹੜੇ ਨੇ ਨਾ ਉਹ ਬੜੇ ਮਤਲਬ ਕਿ ਅਪ ਟੂ ਡੇਟਡ ਰਹੇ ਨੇ। ਕਾਰਖਾਨਾ ਨਿਜ਼ਾਮ ਸੀ, ਕੁਵੇਂ ਵਗੈਰਾ ਸੀ ਐਡ ਹੋਏ ਨੇ, ਫਿਰ ਫੈਕਟਰੀਜ਼ ਸਨ ਉਸ ਦੌਰ ਦੇ ਵਿੱਚ। ਫਿਰ ਬੜੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਚਲਾਂ ਇੱਥੇ ਮੁਦੱਸਰ ਭਾਈ, ਇੱਕ ਚੀਜ਼ ਹੋਰ ਦੇਖੀਏ ਕਿ ਪਾਕਿਸਤਾਨ ਦੀ ਜਿਹੜੀਆਂ ਦੂਸਰੀਆਂ ਤਹਿਜ਼ੀਬਾਂ ਨੇ, ਜਿਵੇਂ ਕਿ ਮੋਹਨਜੋ-ਦੜੋ ਕਿਹਾ ਜਾਂਦਾ ਵੀ ਇਹਦੀ ਇਸ ਸ਼ਹਿਰ ਦੀ ਸਿਸਟਰ ਤਹਿਜ਼ੀਬ ਹੈ ਜਿਹੜੀ ਕਿ ਸਿੰਧ ਵਿੱਚ ਹੈ। ਇਸੇ ਤਰ੍ਹਾਂ ਹੀ ਨਾ ਮੈਂ ਪਿੱਛੇ ਉਹ ਦੇਖੇ ਨੇ ਮੁਖਤਲਿਫ ਪੱਥਰ ਨੇ, ਉਹ ਕੋਈ ਸਾਲਟ ਮਾਈਨ ਰੇਂਜ ਤੋਂ, ਕੋਈ ਚਕਵਾਲ ਤੋਂ, ਕੋਈ ਵਜ਼ੀਰਸਤਾਨ ਤੋਂ ਹੈ, ਕੋਈ ਇਸ ਤਰ੍ਹਾਂ, ਯਾਨੀ ਕਿ ਉਸ ਦੌਰ ਦੇ ਵਿੱਚ ਇਹ ਜਿਹੜਾ ਸ਼ਹਿਰ ਹੈ ਟ੍ਰੇਡ ਦਾ ਵੀ ਹੱਬ ਰਿਹਾ, ਕਿਉਂਕਿ ਇੱਥੇ ਮੁਖਤਲਿਫ ਜਿਹੜੇ ਜ਼ੇਵਰਾਤ ਬਣਦੇ ਸਨ। ਦਸਤਕਾਰੀ ਜਿਹੜੀ ਸੀ ਉਹ ਪ੍ਰੋਪਰ ਤਰੀਕੇ ਨਾਲ ਸੀ ਕਾਫਲੇ, ਯਾਨੀ ਕਿ ਉਸ ਟਾਈਮ ਦੇ ਵਿੱਚ ਇੱਕ ਹੱਬ ਸੀ ਟ੍ਰੇਡ ਦਾ। ਜੇ ਤੁਸੀਂ ਵੇਖੋ ਤੇ ਸਾਨੂੰ ਮਰੀ ਤੋਂ ਅੱਗੇ ਜਾ ਕੇ ਨਾ ਪਹਾੜਾਂ ਤੇ ਮਿਲਣਾ ਸ਼ੁਰੂ ਹੁੰਦੇ ਨੇ, ਉਹ ਚੀੜ ਦੇ ਦਰਖਤ ਵੀ ਹਨ। ਅੱਛਾ, ਦੂਸਰੇ ਸਾਹਮਣੇ ਦੇਖੋ ਜੀ, ਮੈਂ ਕੈਮਰਾਮੈਨ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਸਾਹਮਣੇ ਦੇਖੋ ਤਹਿਜ਼ੀਬ ਜਿਹੜੀ ਨਾ ਉਹ ਉਹਨਾਂ ਨੇ ਲੇਬਲ ਕੀਤੀ ਹੈ ਔਰ ਇਹ ਲੋਕਾਂ ਦੇ ਮਕਾਨ ਉਸ ਦੌਰ ਦੇ ਵਿੱਚ ਵੀ ਪੱਕੇ ਮਕਾਨ ਸਨ ਔਰ ਇਹ ਵਨ ਆਫ ਦਾ ਫਸਟ ਐਸੀ ਤਹਿਜ਼ੀਬ ਸੀ ਜਿਹੜੇ ਕਿ ਇੱਟਾਂ ਦਾ ਇਸਤੇਮਾਲ ਔਰ ਪੱਕੇ ਮਕਾਨਾਂ ਦਾ ਜਿਹੜਾ ਹੈ ਨਾ ਉਹ ਰਸਮੋ ਰਿਵਾਜ ਸੀ। ਕੰਸਟਰਕਸ਼ਨ ਯਾਨੀ ਕਿ ਇਹਨਾਂ ਚੀਜ਼ਾਂ ਦੀ ਹੋਈ ਹੈ। ਮਤਲਬ ਕਿ ਨਜ਼ਰ ਆਉਂਦਾ ਕਿ ਯਾਰ ਇੱਥੇ ਕੋਈ ਲੋਕ ਰਹਿੰਦੇ ਹੋਣਗੇ। ਅਕਸਰ ਅਸੀਂ ਵੀ ਦੇਖੀਦਾ ਕਿ ਲੋਕ ਜਿਹੜਾ ਹੈ ਨਾ ਉਹ ਆਪਣੇ ਏਰੀਆਜ਼ ਦੇ ਵਿੱਚ, ਪੰਜਾਬ ਦੇ ਅਸੀਂ ਜਿਹੜੇ ਏਰੀਆਜ਼ ਦੇਖਨੇ ਆ ਨਾ, ਇਲਾਕੇ ਵੇਖਨੇ ਆ, ਉੱਥੇ ਕਬਰਸਤਾਨ ਐਸੇ ਹੁੰਦੇ ਨੇ ਜਿਹੜੇ ਟੀਲੇ ਮੁਖਤਲਿਫ ਅਕਸਰ ਵੇਖਨੇ ਆ। ਹੋ ਸਕਦਾ ਕਿ ਉਹ ਵੀ ਇਹਨਾਂ ਇਸੇ ਸ਼ਹਿਰਾਂ ਦੇ ਪਿੰਡ ਹੋਣ, ਉਹਨਾਂ ਲੋਕਾਂ ਦਾ ਰੁਝਾਨ ਹੀ ਉਹਨਾਂ ਨਾਲ ਕਿਸੇ ਦਾ ਧਿਆਨ ਨਹੀਂ ਪਿਆ ਹੈ। ਬਾਕੀ ਰਸਮੋ ਰਿਵਾਜ ਜਿਹੜੇ ਨੇ ਨਾ ਉਹ ਕਾਫੀ ਅਪਡੇਟਡ ਨੇ, ਇੱਥੇ ਵੇਖਣ ਨੂੰ ਮਿਲੇ। 1000 ਸਾਲ ਗੁਜ਼ਰਨ ਤੋਂ ਬਾਅਦ ਵੀ ਇਹ ਸ਼ਹਿਰ ਇੰਨੀ ਜਿਹੜਾ ਨਾ ਉਚਾਈ ਤੇ ਵੇ ਕਿ ਤੁਸੀਂ ਮੇਰੇ ਸਾਹਮਣੇ ਜਿਹੜਾ ਨਾ ਪ੍ਰੋਪਰ ਤੌਰ ਤੇ ਵੇਖ ਸਕਦੇ ਹੋ ਕਿ ਕਿੰਨੀ ਅਸੀਂ ਬੁਲੰਦੀ ਤੇ ਜਿਹੜਾ ਨਾ ਸਫ਼ਰ ਕਰ ਰਹੇ। ਕਰਨੀ ਪੈ ਰਹੀ ਹੈ ਪ੍ਰੋਪਰ।
ਔਰ ਇਹਨਾਂ ਨੇ ਹਕੂਮਤੀ ਲੈਵਲ ਤੇ ਜਿਹੜਾ ਵੀ ਆਰਕੀਓਲੋਜੀ ਡਿਪਾਰਟਮੈਂਟ ਨੇ ਨਾ ਕੋਸ਼ਿਸ਼ ਇਹ ਕੀਤੀ ਹੈ ਕਿ ਜੇ ਟਰੈਕ ਨੇ ਇਹਨਾਂ ਨੂੰ ਡਿਸਟਰਬ ਨਾ ਕੀਤਾ ਜਾਵੇ, ਲੇਕਿਨ ਉਹਨਾਂ ਨੂੰ ਬਿਹਤਰ ਕਰ ਦਿੱਤਾ ਤਾਂ ਕਿ ਪੱਕੇ ਲੋਕ ਮਿੱਟੀ ਵਗੈਰਾ ਤੋਂ ਜਿਹੜਾ ਨਾ ਉਹ ਬਚ ਸਕਣ। ਉਦੋਂ ਇੱਥੇ ਜਿਹੜਾ ਬੈਲ ਗਾੜੀਆਂ ਜਿਹੜੀਆਂ ਜਿੱਥੋਂ ਹੀ ਚੜ੍ਹਦੀਆਂ ਹੋਣਗੀਆਂ, ਘੋੜਿਆਂ ਤੇ ਜਿਹੜਾ ਨਾ ਸਵਾਰੀਆਂ ਹੁੰਦੀਆਂ ਹੋਣਗੀਆਂ। ਤਹਿਜ਼ੀਬ ਅਗਰ ਅਸੀਂ ਇਮੇਜਿਨ ਕਰੀਏ ਨਾ ਤੇ ਬੜਾ ਯਾਨੀ ਕਿ ਦੇਖ ਕੇ ਰਸ਼ਕ ਆ ਰਿਹਾ ਕਿ ਯਾਰ ਸਾਡੇ ਮੁਲਕ ਦੀ ਇਹ ਬੜੀ ਇੱਕ ਸਮਝ ਲਓ ਕਿ ਅਸਾਰੇ ਕਦੀਮਾ, ਬੜਾ ਅਹਿਮ ਅਸਾਰੇ ਕਦੀਮਾ ਕਿ ਲੋਕ ਉਸ ਅੱਛਾ ਮੈਂ ਵਾਕਈ ਤੁਸੀਂ ਅੱਗੇ ਜਿਹੜੀ ਗੱਲ ਕਰ ਰਹੇ ਸੋ ਨਾ, ਕਨਾਲ ਸਿਸਟਮ ਜਿਹੜਾ ਹੈ ਨਾ ਉਹ ਵਨ ਆਫ ਦਾ ਫਸਟ ਇਨ ਦਾ ਵਰਲਡ ਜਿਹੜਾ ਹੈ ਨਾ ਉਹ ਇੱਥੇ ਵੇਖਣ ਨੂੰ ਮਿਲਿਆ। ਉਚਾਈ ਤੇ ਆਏ ਆ ਤੇ ਦੇਖ ਕੇ ਲੱਗ ਰਿਹਾ ਹੈ ਕਿ ਅਸੀਂ ਉਸ ਦੌਰ ਦੇ ਵਿੱਚ ਜਿਹੜਾ ਵੀ ਇੱਥੇ ਰਹਿਣ ਸਹਿਣ ਦਾ ਨਿਜ਼ਾਮ ਹੋਏਗਾ ਨਾ, ਉਹ ਆਪਣੇ ਹਮਲਾਵਰ ਤੋਂ ਮਹਿਫੂਜ਼ ਹੋਣ ਵਾਸਤੇ ਉੱਪਰੋਂ ਦੇਖ ਸਕਦਾ ਹੋਏਗਾ ਕਿ ਅਗਰ ਕੋਈ ਯਾਨੀ ਕਿ ਸੇਫਟੀ ਦਾ ਵੀ ਯਾਰ ਪ੍ਰੋਪਰ ਇਹ ਵੇਖੋ ਨਾ ਜਿਵੇਂ ਆ ਦੀਵਾਰ ਹੁਣ ਬਣੀ ਨਾ, ਇਸ ਤਰ੍ਹਾਂ ਸ਼ਹਿਰ ਦੀ ਪੂਰੀ ਦੀਵਾਰ ਬਣੀ ਸੀ, ਠੀਕ ਹੈ। ਉਹਦੇ ਅੰਦਰ ਸ਼ਹਿਰ ਆਬਾਦ ਸੀ ਤੇ ਸ਼ਹਿਰ ਜਿਵੇਂ ਅੱਜ ਇਸਲਾਮਾਬਾਦ ਤੁਸੀਂ ਵੇਖੋ ਨਾ, ਜੇ ਤੁਹਾਨੂੰ ਸਿੱਧੀਆਂ ਸਿੱਧੀਆਂ ਗਲੀਆਂ ਨਜ਼ਰ ਆਉਂਦੀਆਂ, ਇਹ ਨਹੀਂ ਹੈ ਕੋਈ ਇੱਧਰ ਨੂੰ ਕੋਈ ਇੱਧਰ ਨੂੰ, ਬੜਾ ਸਿਵਲਾਈਜ਼ਡ ਤੇ ਉੱਥੋਂ ਜਾ ਕੇ ਇੱਕੋ ਥਾਂ ਤੇ ਇੱਕ ਮੁਕਾਮ ਤੇ ਮਿਲਦੇ ਨੇ, ਠੀਕ ਹੈ। ਤੇ ਉਹੀ ਜਿਹੜਾ ਨਾ ਰੂਟ ਵੀ ਹਜੇ ਵੀ ਇਸ ਤਰ੍ਹਾਂ ਹੀ ਉਹ ਬਣੇ ਹੋਏ ਨੇ, ਠੀਕ ਹੈ। ਤੇ ਲੋਕ ਹਜੇ ਖੁਦਾਈ ਹੋਣੀ ਹੈ, ਹਜੇ ਮੇਰੇ ਖਿਆਲ 'ਚ ਨਾ ਇਹ ਪੂਰਾ 100% ਐਕਸਪਲੋਰ ਨਹੀਂ ਹੋਇਆ ਹੈ। ਹਾਂਜੀ, ਅਗਰ 100% ਹੁੰਦਾ ਐਕਸਪਲੋਰ ਤੇ ਕਾਫੀ ਸਾਰੀਆਂ ਚੀਜ਼ਾਂ ਹੋਰ ਵੀ ਮਜ਼ੀਦ ਮਿਲ ਸਕਦੀਆਂ ਨੇ। ਹਾਂਜੀ। ਅੱਛਾ, ਇੱਕ ਹੋਰ ਚੀਜ਼ ਵੇਖਣ ਨੂੰ ਮਿਲੀ ਹੈ ਕਿ ਜਿਹੜੇ ਬਰਤਨ ਨੇ ਨਾ ਉਹ ਪਾਣੀ ਪੀਣ ਵਾਲੇ ਅਲੱਗਾ ਨੇ, ਕਿਸੇ ਚੀਜ਼ ਨੂੰ ਸਮਾਨ ਨੂੰ ਸੰਭਾਲਣ ਵਾਲੇ ਅਲੱਗਾ ਨੇ, ਔਰ ਆਮ ਖਾਣਾ ਵਗੈਰਾ ਖਾਣ ਵਾਲੇ ਅਲੱਗਾ ਨੇ। ਅੱਛਾ, ਮਹਿਕਮਾ ਸਾਰੇ ਕਦੀਮਾ ਨੇ ਵੀ ਨਾ ਮੁਦੱਸਰ ਭਾਈ ਇਹਨੂੰ ਨਾ ਮੁxtਲਿਫ ਟੀਲਿਆਂ ਦੇ ਵਿੱਚ ਵੇਖੋ ਡਿਵਾਈਡ ਕੀਤਾ। ਉਹ ਪਿੱਛੇ ਆਇਆ ਨਾ ਤੇ ਟੀਲਾ A B ਦਾ ਰਿਹਾਇਸ਼ੀ ਇਲਾਕਾ। ਹੁਣ ਇਹ ਅਸੀਂ ਜਿੱਧਰ ਜਾ ਰਹੇ ਹਾਂ ਨਾ, ਇਹ ਉਹਨਾਂ ਦਾ ਰਿਹਾਇਸ਼ੀ ਇਲਾਕਾ ਸੀ। ਇਹਨਾਂ ਦੀਆਂ ਜਿਹੜੀਆਂ ਬੁਨਿਆਦਾਂ ਨੇ ਨਾ ਉਹਨਾਂ ਨੂੰ ਦੇਖੋ, ਉਹਨਾਂ ਬੜੇ ਅੱਛੇ ਤਰੀਕੇ ਨਾਲ ਪ੍ਰੀਜ਼ਰਵ ਵੀ ਕੀਤਾ ਹੈ ਤੇ ਲੋਕਾਂ ਦੇ ਰਹਿਣ ਸਹਿਣ ਦਾ ਵੇਖੋ ਤਰੀਕਾ ਕਿੱਡਾ ਖੂਬਸੂਰਤ ਯਾਨੀ ਕਿ ਨਜ਼ਰ ਆ ਰਿਹਾ ਹੈ ਕਿ ਉਦੋਂ ਜਦੋਂ ਰਹਿੰਦੇ ਹੋਣਗੇ ਲੋਕ ਇੱਕ ਦੂਸਰੇ ਦੇ ਹਮਸਾਏ ਨੇ, ਬੁਨਿਆਦਾਂ ਹੀ ਨੇ ਡੈਫੀਨੇਟਲੀ ਰਹਿਣ ਸਹਿਣ ਦਾ। ਇੱਕ ਪੂਰਾ ਗਲੀ ਹੈ, ਬਾਜ਼ਾਰ ਹੈ ਉਥੋਂ। ਇਹ ਤੁਸੀਂ ਅੱਗੇ ਗੱਲ ਕਰਦੇ ਪਏ ਕਿ ਇੱਟਾਂ ਹੋਰੇ ਸਾਡੇ ਦੌਰ ਦੀਆਂ ਨਹੀਂ ਭਾਜੀ, ਇੱਟਾਂ ਸਾਡੇ ਦੌਰ ਦੀਆਂ ਨਹੀਂ ਜੇ, ਇਹ ਉਹਨਾਂ ਦੇ ਦੌਰ ਦੀ ਕੰਸਟਰਕਸ਼ਨ ਜਿਹੜੀ ਹੈ ਨਾ ਮੇਰੇ ਖਿਆਲ 'ਚ ਦੁਬਾਰਾ ਕੀਤੀ ਹੋਏਗੀ। ਨਹੀਂ ਇਹ ਜਿੰਨੀ ਕੰਸਟਰਕਸ਼ਨ ਜਿਵੇਂ ਹੋਈ ਹੈ ਨਾ, ਇਹ ਐਵੇਂ ਥੱਲੇ ਮਿਲੀ ਉਂਝ ਹੀ ਪਈ। ਠੀਕ ਹੈ। ਉਹ ਵੇਖੋ ਨਾ, ਉਹ ਵਿੱਚ ਇੱਟਾਂ ਖਾਧੀਆਂ ਹੋਈਆਂ, ਸਾਰਾ ਕੁਝ ਜਿਹੜਾ ਜਿਵੇਂ ਇੱਥੇ ਵਾਪਸ ਚੱਲੇ ਸੋ ਤੇ ਐਕਚੁਅਲ ਚੀਜ਼ਾਂ ਦੇ ਇੱਥੇ ਇਧਰ ਗੌਰ ਕਰਿਓ ਜੇ, ਇਹ ਜਿਹੜੀਆਂ ਇੱਟਾਂ ਜੋੜੀਆਂ ਨਾ ਸਾਹਮਣੇ, ਇਹ ਨਾਲ ਹੀ ਜਿੱਥੇ ਇਹ ਕਵਰਡ ਡਰੇਨ ਹੈ, ਯਾਨੀ ਕਿ ਡਰੇਨ ਨੂੰ ਕਵਰ ਇਸ ਤਰੀਕੇ ਨਾਲ ਕੀਤਾ ਕਿ ਉਹਦੀ ਸਮੈਲ ਵਗੈਰਾ ਜਿਹੜੀ ਬਦਬੂ ਨਾ ਆਵੇ, ਔਰ ਉਹ ਇਲਾਕੇ ਰਿਹਾਇਸ਼ੀ ਇਲਾਕੇ ਨੂੰ ਡਿਸਟਰਬ ਨਾ ਕਰੇ। ਪ੍ਰੋਪਰ ਸੀਵਰੇਜ ਸਿਸਟਮ ਹੈ ਯਾਰ। ਫਿਰ ਨਿਕਾਸ ਦਾ ਨਿਜ਼ਾਮ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਉਚਾਈ ਤੋਂ ਥੱਲੇ ਵੱਲ ਨੂੰ ਜਾਏ ਢਲਵਾਨ, ਤਾਂ ਕਿ ਪਾਣੀ ਆਟੋਮੈਟਿਕ ਜਿਹੜਾ ਹੈ ਨਾ ਉਹ ਡਰੇਨ ਦੀ ਤਰਫ ਜਿਹੜਾ ਉਹ ਜਾਂਦਾ ਹੋਇਆ ਨਜ਼ਰ ਆਏ। ਔਰ ਏਰੀਆ ਨੂੰ ਬੜਾ ਖੂਬਸੂਰਤ ਡਿਫਾਈਨ ਕੀਤਾ ਹੈ ਉਹਨਾਂ ਨੇ ਆਪਣਾ। ਖੈਰ ਹੈ ਤੇ ਬਾਉਂਡਰੀ ਬਾਅਦ ਚੋਂ ਹੋਈ ਹੋਏਗੀ। ਇੱਧਰ ਵੇਖੋ ਨਾ, ਇਹ ਵੀ ਉਹ ਮਤਲਬ ਉਹਨਾਂ ਨੇ ਉਸੇ ਤਰਤੀਬ ਨਾਲ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਹੁਣ ਹੀ ਕੀਤਾ ਹੈ, ਲੇਕਿਨ ਉਹਨਾਂ ਨੇ ਨਾ ਬੈਲੈਂਸ ਰੱਖਣ ਵਾਸਤੇ ਕੰਸਟਰਕਸ਼ਨ ਇਸ ਤਰੀਕੇ ਨਾਲ ਕੀਤੀ ਹੈ ਕਿ ਜਿਹੜਾ ਹੈ ਨਾ ਉਹ ਚੀਜ਼ਾਂ ਹੁਣ ਵੀ ਅਗਰ ਤੁਹਾਨੂੰ ਵੇਖਣ ਨੂੰ ਨਜ਼ਰ ਆਉਣਗੀਆਂ ਨਾ, ਤੇ ਉਹਨਾਂ ਚੀਜ਼ਾਂ ਦਾ ਇੱਕ ਪ੍ਰੋਪਰ ਬੈਲੈਂਸ ਨਜ਼ਰ ਆਏਗਾ। ਇੱਕ ਜਿਹੜਾ ਹੈ ਨਾ ਉਹ ਦੇਖੋ, ਟੂਰਿਸਟ ਨੂੰ ਮਤਲਬ ਕਿ ਫੈਸਿਲਿਟੇਟ ਕਰਨ ਵਾਸਤੇ ਵੈਨ ਵੀ ਚਲਾਈ ਗਈ, ਇਲੈਕਟ੍ਰਿਕ ਵੈਨ। ਲੋਕ ਜਿਹੜੀ ਫੈਮਲੀਜ਼ ਨੇ, ਅਸੀਂ ਤਾਂ ਚਲੋ ਜ਼ਰਾ ਇਹ ਆ ਕੇ ਆਪਣਾ ਐਟਮੋਸਫੇਅਰ ਨੂੰ ਇੰਜੋਏ ਕਰਨ ਵਾਸਤੇ ਚਾਹ ਜੀ ਬਾਬਾ ਆ ਗਏ ਆ। ਇੱਕ ਵਾਰੀ ਅਸੀਂ ਚੜ੍ਹਾਈ ਚੜ੍ਹੇ ਆ। ਅੱਛਾ, ਉਹ ਸਾਹਮਣੇ ਤੁਹਾਨੂੰ ਨਜ਼ਰ ਆਏਗਾ ਕਿ ਜਿਸ ਤਰ੍ਹਾਂ ਟੀਲੇ ਤੋਂ ਅਸੀਂ ਟਰਨ ਕਰਕੇ ਨੀਚੇ ਉਤਰ ਰਹੇ ਆ ਨਾ, ਇਸੇ ਤਰ੍ਹਾਂ ਬਹੁਤ ਜ਼ਿਆਦਾ ਟੀਲੇ ਮੁਖਤਲਿਫ ਹੈ ਨੇ। ਜੈਸਾ ਕਿ ਅਸੀਂ ਵੀਡੀਓ ਦੇ ਸ਼ੁਰੂ 'ਚ ਤੁਹਾਨੂੰ ਦੱਸਿਆ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਹਜੇ ਅਨਡਿਸਕਵਰਡ ਨੇ, ਜਿਨ੍ਹਾਂ ਦਾ ਹਜੇ ਤੱਕ ਪਤਾ ਹੀ ਨਹੀਂ ਚੱਲ ਸਕਿਆ। ਉਹ ਹੈ ਸਾਹਮਣੇ ਮੋਸਟ ਪ੍ਰੋਬੇਬਲ ਚੀਜ਼ਾਂ ਹੋ ਸਕਦੀਆਂ ਨੇ ਕਿ ਜਿਹੜੀਆਂ ਹਜੇ ਤੱਕ ਡਿਸਕਵਰ ਨਹੀਂ ਹੋਈਆਂ, ਔਰ ਆਉਣ ਵਾਲੇ ਵਕਤ 'ਚ ਜਦੋਂ ਕੋਈ NOC ਗਵਰਨਮੈਂਟ ਦੇਵੇ ਤੇ ਉਦੋਂ ਇਹਨਾਂ ਚੀਜ਼ਾਂ ਦੇ ਵਿੱਚੋਂ ਹੋਰ ਮਜ਼ੀਦ ਜਿਹੜਾ ਹੈ ਨਾ ਉਹ ਇਨਸਾਨ ਨੂੰ ਵੇਖਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਅਨਮੋਲ ਤੋਹਫੇ ਔਰ ਐਸੀਆਂ ਚੀਜ਼ਾਂ ਵੀ ਮਿਲ ਸਕਦੀਆਂ ਜਿੱਥੋਂ ਕਿ ਬਨੀਏ ਨੋ ਇਨਸਾਨ ਜਿਹੜਾ ਮੌਜੂਦਾ ਇਨਸਾਨ ਹੈ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਸਿੱਖ ਸਕਦਾ। ਇਹ ਵੇਖੋ ਨਾਜ਼ਰੀਨ, ਇਹ ਕੁਝ ਹੱਡੀ ਜਿਹੜੀ ਹੈ ਨਾ, ਕੋਈ ਇਨਸਾਨੀ ਹੋ ਸਕਦੀ ਹੈ ਜਾਂ ਹਵਾਨੀ, ਕੋਈ ਵੀ ਕਿਸੇ ਕਿਸਮ ਦੀ ਹੈ ਨਾ, ਹੱਡੀ ਸਾਨੂੰ ਮਿਲੀ ਹੈ। ਯਾਨੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ, ਯਾਨੀ ਕਿ ਜਦੋਂ ਅਸੀਂ ਦੇਖਾਂਗੇ ਨਾ, ਇੱਕ ਛੋਟਾ ਜਿਹਾ ਘੋਂਗਾ CP ਟਾਈਪ, ਠੀਕ ਹੈ ਨਾ, ਇਹ ਚੀਜ਼ਾਂ ਇੱਥੇ ਮੌਜੂਦ ਨੇ। ਮੁਦੱਸਰ ਭਾਈ ਦੇਖੋ, ਇੱਕ ਮਿੱਟੀ ਦੀਆਂ ਬਣੀਆਂ ਹੋਈਆਂ ਛਾਵਾਂ ਦੀਆਂ ਪੁਰਾਣੇ ਆਸਾਰ ਦੇਖੋ ਨਾ, ਪੁਰਾਣੇ ਵਕਤਾਂ ਦੇ ਇਹਦੇ ਵਿੱਚ ਵੀ ਆ ਵੇਖੋ ਨਾ, ਕੋਈ ਨਕਸ਼ ਨਗਾਰ ਬਣੇ ਨੇ ਜਿਹੜੇ ਉਦੋਂ ਦੀਆਂ ਮੋਹਰਾਂ ਨੇ, ਠੀਕ ਹੈ ਨਾ। ਯਾਨੀ ਕਿ ਇੱਥੋਂ ਕਹਿਣ ਦਾ ਮਤਲਬ ਇਹ ਹੈ ਕਿ ਨਜ਼ਰ ਆਉਂਦਾ ਵੀ ਇੱਥੇ ਜ਼ਿੰਦਗੀ ਦੇ ਆਸਾਰ ਰਹਿ ਨੇ, ਕੋਈ ਇਹ ਖੁਦ ਨਹੀਂ ਬਣਾ ਲਿਆ ਗਿਆ ਸਾਰਾ ਨਿਜ਼ਾਮ ਜਾਂ ਸਿਸਟਮ। ਤੇ ਆਸਾਰ ਜਿਹੜੇ ਨੇ ਰਹੇ ਵੀ ਬਹੁਤ ਮੁਹੱਜ਼ਬ ਨੇ, ਕਿਉਂਕਿ ਹਰ ਘਰ ਦੇ ਵਿੱਚੋਂ ਬਰਤਨ ਜਿਹੜੇ ਨੇ ਉਂਝ ਹੀ ਨਜ਼ਰ ਆਉਂਦੇ ਨੇ, ਈਵਨ ਦੋ ਕਿ ਢਾਂਚੇ ਜਿਹੜੇ ਨੇ ਜਿਵੇਂ ਪਿੱਛੇ ਮਿਊਜ਼ੀਅਮ ਦੇ ਵਿੱਚ ਵੇਖਿਆ ਗਿਆ, ਠੀਕ ਹੈ, ਉਹ ਵੀ ਉਹ ਜਿਹੜਾ ਨਾ, ਤੇ ਉਹ ਉਹਨਾਂ ਨੇ ਬਹੁਤ ਤਹਿਕੀਕ ਕੀਤੀ ਹੈ ਕਿ
ਜਵਾਨੀ ਵਿੱਚ ਸੀ ਕਿ ਬੁਢਾਪੇ ਸੀ ਬਿਲਕੁਲ। ਕਿ ਵੀ ਉਹ ਸੂਰਤ ਸੀ ਔਰ ਇੱਕ ਢਾਂਚਾ ਐਸਾ ਮਿਲਿਆ ਹੈ ਕਿ ਉਹ ਲੜਕੀ ਕਵਾਂਗੇ ਜਾਂ ਔਰਤ ਕਵਾਂਗੇ, ਉਹ ਬੱਚੇ ਨੂੰ ਜਨਮ ਦਿੰਦੀ ਹੋਈ ਫੌਤ ਹੋਈ ਹੈ, ਹਾਂਜੀ। ਉਹਦਾ ਛੋਟਾ ਜਿਹੜਾ ਬੇਬੀ ਹੈ ਉਹਦਾ ਸਕਲ ਵੀ ਉੱਥੇ ਪਿਆ ਹੈ। ਯਾਨੀ ਕਿ ਇਸ ਲੈਵਲ ਤੱਕ ਰਿਸਰਚ ਹੋਈ ਹੈ ਔਰ ਇਹ ਕੋਈ ਖੁਦ ਬਣਾਈ ਨਹੀਂ ਹੋ ਸਕਦੀ, ਇਹ ਵਾਕਈ ਇਹ ਵਾਕਈ ਜਿਹੜੇ ਸਾਨੂੰ ਅਸਾਰੇ ਕਦੀਮਾਂ ਦੇ ਵਿੱਚੋਂ ਚੀਜ਼ਾਂ ਮਿਲ ਚੁੱਕੀਆਂ। ਤੁਸੀਂ ਇੱਕ ਚੀਜ਼ ਹੋਰ ਗੌਰ ਕੀਤੀ ਹੈ, ਇੰਜ ਮਤਲਬ ਹਾਂ। ਢਲਾਨ ਕਿਤੇ ਉੱਚਾ ਕਿਤੇ ਚੜ੍ਹਾਈ। ਨੀਵਾਂ, ਉਹ ਹਮ। ਪੂਰਾ ਸੂਰਤ ਹਾਲ ਜਿਹੜੀ ਨਾ ਉਹ ਉੱਤੇ ਪਤਾ ਯਾਨੀ ਕਿ ਨਹੀਂ ਜਿਵੇਂ ਅੰਦਰੂਨ ਲਾਹੌਰ ਅਸੀਂ ਮਸਜਿਦ ਚੱਲਨੇ ਵਗੈਰਾ ਆ, ਵੀ ਅੰਦਰੂਨ ਬਣੀ ਲਾਹੌਰ ਚਲੇ ਜਾਓ ਜਾਂ ਅੰਦਰੂਨ ਸ਼ਹਿਰ ਜਿਹੜੇ ਵੀ ਨੇ ਨਾ, ਹਾਂਜੀ। ਉਹ ਤੇ ਮਤਲਬ ਕਿ ਇਸ ਤਹਿਜ਼ੀਬ ਤੋਂ ਬਹੁਤ ਹਜ਼ਾਰ ਸਾਲ ਬਾਅਦ ਆ ਕੇ ਜਿਹੜਾ ਹੈ ਉਹ ਬਣੇ ਨੇ ਨਾ। ਤੇ ਜਿਹੜਾ ਇਹਦਾ ਰਾਹ ਗੁਜ਼ਰੇ ਨਾ ਸਿੰਧ ਜਾਣ ਵਾਸਤੇ ਜਾਂ ਅੱਗੇ ਰਾਣਾ ਰਾਗ ਜਾਣ ਵਾਸਤੇ, ਇਹ ਉਸ ਤੋਂ ਬਾਅਦ ਵੀ ਯਾਨੀ ਕਿ ਜਦੋਂ ਇਹ ਉੱਤੇ ਮਿੱਟੀ ਪੈ ਗਈ ਹੈ ਨਾ, ਹਾਂਜੀ ਉਸ ਤੋਂ ਬਾਅਦ ਵੀ ਇਹੀ ਯੂਜ਼ ਹੁੰਦਾ ਸੀ। ਤੇ ਇਹ ਸਾਰ ਵੇਖ ਕੇ ਤੇ ਮੁਗਲ ਦੌਰ ਦੇ ਵਿੱਚ ਜਿਹੜੀ ਨਾ ਜਿੱਦਾਂ ਹੁਣ ਮਸਜਿਦ ਜਾ ਰਹੇ ਆ ਨਾ, ਇਹ ਮਸਜਿਦ ਉਦੋਂ ਦੀ ਨਹੀਂ ਬਣੀ ਹੈ, ਹਾਂਜੀ ਇਹ ਮੁਗਲਿਆ ਦੌਰ ਦੇ ਵਿੱਚ ਬਣੀ ਹੈ। ਡਿਸਕਵਰੀ ਤੋਂ ਹਾਂ, ਬਾਅਦ ਜਿਹੜਾ ਬਣਾਈ ਗਈ ਹੈ ਨਾ, ਹਾਂਜੀ ਕਿਉਂਕਿ ਇਹ ਰਸਤਾ ਸੀ ਰਸਤਾ ਸੀ। ਤੇ ਬੇਸਿਕਲੀ ਜਿਹੜਾ ਹੈ ਨਾ ਉਹ ਇਜਾਦ ਤੇ ਉਦੋਂ ਹੋਇਆ ਜਦੋਂ ਇੱਥੇ ਰੇਲਵੇ ਟਰੈਕ ਜਿਹੜਾ ਹੈ ਨਾ ਉਹ ਵਿਛਾਉਣ ਵਾਸਤੇ ਅੰਗਰੇਜ਼ ਦੌਰ ਦੇ ਵਿੱਚ ਹਾਂਜੀ। ਜਦੋਂ ਖੁਦਾਈਆਂ ਸ਼ੁਰੂ ਹੋਈਆਂ ਹੈ ਨਾ, ਫਿਰ ਉਹਨਾਂ ਨੂੰ ਕੁਝ ਐਸੇ ਅਸਾਰ ਮਿਲੇ ਨੇ। ਫਿਰ ਤੁਹਾਨੂੰ ਪਤਾ ਕਿ ਅੰਗਰੇਜ਼ ਜਿਹੜਾ ਹੈ ਨਾ ਤਹਿਕੀਕ ਦੇ ਮਾਮਲੇ 'ਚ ਲੈਵਲ ਹੈ, ਹਾਂਜੀ ਉਹਨੂੰ ਇਸ ਚੀਜ਼ ਨਾਲ ਨਹੀਂ ਕੋਈ ਹੁੰਦਾ ਕਿ ਕੋਈ ਮੁਸਲਮ ਤਹਿਜ਼ੀਬ ਹੈ, ਕੋਈ ਹਿੰਦੂ ਤਹਿਜ਼ੀਬ ਹੈ, ਕੋਈ ਈਸਾਈ ਤਹਿਜ਼ੀਬ ਹੈ। ਇਹ ਤੇ ਉਹ ਕਹਿੰਦੇ ਨਾ ਜਿਹੜੀ ਥਾਂ ਤੇ ਜਾਈਏ ਨਾ, ਉੱਥੇ ਬੰਦੇ ਨੂੰ ਉਹ ਜਿਵੇਂ ਦੀ ਬੰਦੇ ਦੀ ਆਪਣੀ ਸੋਚ ਹੋਵੇ ਨਾ, ਉਵੇਂ ਦੀਆਂ ਛਾਵਾਂ ਨਜ਼ਰ ਆਉਂਦੀਆਂ ਨੇ। ਜੀ ਜੀ ਮਸਲਨ ਕਈਆਂ ਵਾਸਤੇ ਸੈਰਗਾਹ ਹੈ, ਹਾਂਜੀ ਕਈਆਂ ਵਾਸਤੇ ਇੱਕ ਪੁਰਾਣੀ ਜਿਹੜੀ ਹਿਸਟਰੀ ਉਹ ਸਰਚ ਕਰਨ ਵਾਸਤੇ ਹੈ। ਤਹਿਕੀਕ। ਅਸੀਂ ਤਕਰੀਬਨ ਕਾਫੀ ਟਰੈਵਲ ਕਰਕੇ ਆ ਚੁੱਕੇ ਹਾਂ, ਨਾਲ ਇੱਧਰੋਂ ਕਬਰਸਤਾਨ ਵੀ ਬਣਿਆ ਹੈ। ਤੁਸੀਂ ਆਪਣੇ ਆਸ-ਪਾਸ ਵੇਖਿਆ ਹੋਵਾ ਕਿ ਪੰਜਾਬ ਦੇ ਕਬਰਸਤਾਨਾਂ ਦੇ ਵਿੱਚ ਜਿਹੜਾ ਹੈ ਨਾ ਉਹ ਵਨ ਦਾ ਦਰਖਤ ਹੁੰਦਾ, ਵਨ, ਔਰ ਇੱਥੇ ਬੜੀ ਕਸੀਰ ਤਾਦਾਦ ਨਾਲ ਜਿਹੜਾ ਹੈ ਨਾ ਉਹ ਪਾਇਆ ਜਾਂਦਾ ਹੈ। ਤੇ ਉਹ ਨਾ ਇਹ ਵੀ ਪੁਰਾਣਾ ਯਾਨੀ ਕਿ ਸਮਝਿਆ ਜਾਂਦਾ ਹੈ। ਹਾਂਜੀ, ਉਹ ਉਮਰ ਭਾਈ ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ ਵਾ ਕਿ ਇਹ ਲੋਕੀ, ਮੈਂ ਇਹ ਸੁਣਿਆ, ਹੁਣ ਪਤਾ ਨਹੀਂ ਸੱਚ ਹੈ ਕਿ ਨਹੀਂ ਸੱਚ ਹੈ, ਲੇਕਿਨ ਮੈਂ ਸੁਣਿਆ ਕਿ ਇਹ ਦਰਖਤ ਜਿਹੜਾ ਨਾ ਉਹ ਹਮੇਸ਼ਾ ਉੱਥੇ ਪੈਦਾ ਹੁੰਦਾ ਹੈ ਜਿੱਥੇ ਬਹੁਤ ਸਾਰੀਆਂ ਡੈੱਡ ਬੋਡੀਜ਼ ਹੋਣ, ਕਿਉਂਕਿ ਇਹਨੂੰ ਪੈਦਾ ਹੋਣ ਵਾਸਤੇ ਜਿਹੜਾ ਨਾ ਪ੍ਰੋਟੀਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਠੀਕ ਹੈ, ਤੇ ਇੱਥੇ ਬਹੁਤ ਜ਼ਿਆਦਾ ਯਾਨੀ ਕਿ ਅੰਦਰ ਥੱਲੇ ਡੈੱਡ ਹਮੇਸ਼ਾ ਇੱਕ ਕਬਰਸਤਾਨ ਦੇ ਵਿੱਚ ਤੁਹਾਨੂੰ ਦਰਖਤ ਮਿਲੇਗਾ। ਪੁਰਾਣੇ ਜ਼ਿਆਦਾ ਬਹੁਤ। ਦੂਸਰਾ ਤੁਹਾਡੇ ਨਾਲ ਇੱਕ ਹੋਰ ਮੈਂ ਗੱਲ ਸ਼ੇਅਰ ਕਰਾਂ ਜੀ ਜੀ ਜ਼ਰੂਰ। ਕਿ ਹਜ਼ਰਤ ਆਦਮ ਅਲੈਹਿਸਲਾਮ ਤੋਂ ਬਾਅਦ ਨਾ ਯਾਨੀ ਕਿ ਜਦੋਂ ਦੀ ਇਹ ਸਾਡੀ ਇਹ ਦੁਨੀਆ, ਹੁਣ ਇਸ ਪਾਸੇ ਤੇ ਨਹੀਂ ਨਾ ਜਾਂਦੇ ਹੈਗੇ ਕਿਹੜੀ ਦੁਨੀਆ ਕਿਦੋਂ ਦੀ ਬਣੀ, ਲੇਕਿਨ ਜਦੋਂ ਹਜ਼ਰਤ ਆਦਮ ਅਲੈਹਿਸਲਾਮ ਤੋਂ ਬਾਅਦ ਨਾ ਹਰ ਨਬੀ ਤੋਂ ਬਾਅਦ ਕੁਛ ਅਰਸੇ ਤੋਂ ਬਾਅਦ ਲੋਕ ਜਿਹੜੇ ਨਾ ਉਹ ਕਿਸੇ ਨਾ ਕਿਸੇ ਸੂਰਤ ਦੇ ਵਿੱਚ ਬੁੱਤ ਮਤ ਦਲ ਗਏ ਨੇ। ਉਹ ਉਹਨਾਂ ਦੇ ਪ੍ਰਸਤਿਸ਼ ਕਰਨ ਦਾ ਤਰੀਕਾ ਹਰ ਤੋਂ ਬਾਅਦ ਨਾ, ਹਰ ਨਬੀ ਤੋਂ ਬਾਅਦ, ਠੀਕ ਹੈ, ਤੇ ਉਹ ਸ਼ੁਰੂ ਇਸ ਤਰ੍ਹਾਂ ਹੀ ਹੁੰਦੇ ਸਨ ਕਿ ਉਹਨਾਂ ਦੇ ਜਿਹੜੇ ਨਾ ਮੁਕਰਬ ਬੰਦੇ, ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਬਣਾ ਲੈਣੀਆਂ, ਉਹਨਾਂ ਨੇ ਕੋਈ ਮੂਰਤੀਆਂ ਬਣਾ ਲੈਣੀਆਂ, ਉਹਨਾਂ ਨੂੰ ਫਿਰ ਪੂਜਣਾ ਸ਼ੁਰੂ ਕਰਨਾ। ਜਿਵੇਂ ਹਜ਼ਰਤ ਮੂਸਾ ਅਲੈਹਿਸਲਾਮ ਤੋਂ ਬਾਅਦ ਉਹ ਬਛੜੇ ਦੀ ਜਿਹੜੀ ਸੀ ਨਾ ਉਹ ਪੂਜਾ ਸ਼ੁਰੂ ਹੋ ਗਈ। ਇਹ ਹਰ ਨਬੀ ਤੋਂ ਬਾਅਦ ਜਿਹੜਾ ਇਹ ਹੁੰਦਾ ਰਿਹਾ। ਔਰ ਇਸੇ ਤਰ੍ਹਾਂ ਯਾਨੀ ਕਿ ਇਸੇ ਚੀਜ਼ ਨੂੰ ਮੈਂ ਇੰਡੋਰਸ ਕਰਨਾ ਵਾ ਜਾਂ ਸੁਜੈਸ਼ਨ ਦੇਣਾ ਵਾ ਕਿ ਵਾਕਈ ਡੈਫੀਨੇਟਲੀ ਇਹ ਚੀਜ਼ਾਂ ਮੁਖਤਲਿਫ ਯਾਨੀ ਕਿ ਕੜੀਆਂ ਜੋੜਨੀਆਂ ਪੈਂਦੀਆਂ ਨੇ ਕਿਸੇ ਤਹਿਜ਼ੀਬ ਨੂੰ ਉਜਾਗਰ ਕਰਨ ਵਾਸਤੇ। ਅਸੀਂ ਤੇ ਆਪਣੀ ਨਾਕਸ ਅਕਲ ਦੇ ਮੁਤਾਬਕ ਜੋ ਸਾਨੂੰ ਇਹ ਅੱਖੀ ਵੇਖੀ ਅਸੀਂ ਵੇਖ ਰਹੇ ਹਾਂ ਕਿ ਇਹ ਲੋਕ ਮੁਖਤਲਿਫ ਖੁਦਾਵਾਂ ਦੀ ਪੂਜਾ ਕਰਦੇ ਸਨ। ਸਟੇਡੀਅਮ ਦੇ ਵਿੱਚ ਵੀ ਸਾਨੂੰ ਇਹ ਚੀਜ਼ਾਂ ਨਜ਼ਰ ਆਈਆਂ ਨੇ, ਔਰ ਉਸ ਤੋਂ ਇਲਾਵਾ ਕੋਈ ਲਿਖਾਈ ਦਾ ਇਹਨਾਂ ਦਾ ਤਰੀਕਾ ਅੱਛਾ। ਇੱਕ ਹੋਰ ਚੀਜ਼ ਮੈਨੂੰ ਅਚਾਨਕ ਯਾਦ ਆਈ ਹੈ, ਮੁਆਸਲਾਤ ਦਾ ਨਿਜ਼ਾਮ ਇਹਨਾਂ ਦਾ ਬਹੁਤ ਅੱਛਾ ਸੀ। ਮੋਹਰਾਂ ਨੇ ਪ੍ਰੋਪਰ ਕਿ ਕਿੱਧਰ ਨੂੰ ਚੀਜ਼ ਜਾਣੀ ਹੈ, ਕਿੱਧਰੋਂ ਆਣੀ ਹੈ, ਉਹਨਾਂ ਮੋਹਰਾਂ ਦਾ ਪ੍ਰੋਪਰ ਇੱਕ ਨਿਜ਼ਾਮ ਸੀ। ਤੇ ਉਹ 5000 ਸਾਲ ਪਹਿਲੇ ਜ਼ਰੀਆ ਮੁਆਸ਼ ਦੇ ਵਾਸਤੇ ਕਿਹਨੂੰ ਕਹਿੰਦੇ ਨੇ ਕੀਮਤ ਦੇਣ ਵਾਸਤੇ ਨਾ ਉਹ ਸਿੱਕੇ ਇਸਤੇਮਾਲ ਜਿਹੜੇ ਸਨ ਉਹਨਾਂ ਬਿਲਕੁਲ ਮੋਹਰਾਂ ਵਾਲੇ ਜਿਹੜੇ ਸਨ ਉਹ ਸਿੱਕੇ ਜਿਹੜੇ ਸਨ ਉਹ ਇਸਤੇਮਾਲ ਹੁੰਦੇ ਸਨ। ਔਰ ਮੈਂ ਪਿੱਛੇ ਗੁਜ਼ਾਰਿਸ਼ ਕਰਾਂਗਾ, ਵੇਖੋ ਇਹਦੀ ਯਾਨੀ ਕਿ ਸਫਾਈ ਸੁਥਰਾਈ ਵਾਸਤੇ ਜਿਹੜਾ ਹੈ ਨਾ ਉਹ ਪ੍ਰੋਪਰ ਟੀਮ ਲੱਗੀ, ਇਹਨਾਂ ਦੀ ਬੜਾ ਅੱਛਾ ਕੰਮ ਕਰ ਰਹੇ ਨੇ। ਉਮਰ ਭਾਈ ਤੁਸੀਂ ਵੇਖੋ ਨਾ, ਬਿਲਕੁਲ ਇਹ ਸਿੱਧੀਆਂ ਦੀਵਾਰਾਂ ਨੇ, ਸਿੱਧੀਆਂ ਲੈਣਾ ਨੇ, ਸੜਕਾਂ ਜਿਹੜੀਆਂ ਨੇ ਸਿੱਧੀਆਂ ਨੇ। ਮੈਂ ਕਹਿੰਦਾ ਕਿ ਬੜੀ ਖੁਸ਼ੀ ਹੋ ਰਹੀ ਹੈ। ਦੇਖੋ ਪਲੈਨਿੰਗ ਹੈ, ਜਿਵੇਂ ਅੱਜ ਕੱਲ ਦੇ ਨਵੀਆਂ ਸਿਟੀਆਂ ਬਣਦੀਆਂ ਨੇ, ਜੀ ਕੋਈ ਰੀਗਲ ਸਿਟੀ ਹੈ ਜੀ, ਕੋਈ ਫਲਾਣਾ ਪਾਮ ਸਿਟੀ ਹੈ ਜੀ, ਔਰ ਈਵਨ ਕਿ ਮੁਖਤਲਿਫ ਜਿਹੜੇ ਦੁਨੀਆ ਦੇ ਵੱਡੇ ਵੱਡੇ ਸ਼ਹਿਰ ਨੇ ਜਿਹੜੇ ਪਲੈਨਡ ਸਿਟੀ ਜਿਨ੍ਹਾਂ ਨੂੰ ਕਰਾਰ ਦਿੱਤਾ ਜਾਂਦਾ, ਜਿਵੇਂ ਕਿ ਸਾਡੇ ਪਾਕਿਸਤਾਨ ਦੇ ਵਿੱਚ ਇੱਕ ਸਿਟੀ ਪਲੈਨਡ ਜਿਹੜਾ ਇਸਲਾਮਾਬਾਦ ਹੈ, ਠੀਕ ਹੈ ਨਾ। ਇਹਦੀ ਸਿਮੈਟਰੀ ਦੇਖੋ ਕਿੰਨੀ ਖੂਬਸੂਰਤ ਹੈ। ਸੈਂਟਰ 'ਚੋਂ ਬੜਾ ਇੱਕ ਬਾਜ਼ਾਰ ਹੈ, ਸਾਈਡਾਂ ਤੇ ਘਰ ਨੇ, ਰਿਹਾਇਸ਼ ਨੇ, ਗੁਦਾਮ ਨੇ। ਔਰ ਇੱਕ ਚੀਜ਼ ਮੈਂ ਤੁਹਾਨੂੰ ਸਾਂਝੀ ਕਰਦਾ ਜਾਵਾਂ ਨਾਜ਼ਰੀਨ ਵਾਸਤੇ ਔਰ ਆਪਣੇ ਵੇਖਣ ਵਾਲਿਆਂ ਵਾਸਤੇ, ਇਹਦੀਆਂ ਜਿਹੜੀਆਂ ਆਊਟਰ ਵਾਲ ਬਾਹਰ ਵਾਲੀਆਂ ਕੰਧਾਂ ਸੀ ਨਾ ਉਹ ਪੱਕੀਆਂ ਬਣਾਈਆਂ ਗਈਆਂ ਸਨ ਤਾਂ ਕਿ ਸਲਾਬ ਤੋਂ ਮਹਿਫੂਜ਼ ਰੱਖਿਆ ਜਾ ਸਕੇ, ਔਰ ਅੰਦਰ ਵਾਲੀਆਂ ਦੀਵਾਰਾਂ ਕੱਚੀਆਂ ਬਣਾਈਆਂ ਗਈਆਂ ਸਨ। ਉਹ ਕਿਉਂ ਬਣਾਈਆਂ ਗਈਆਂ ਹਨ ਔਰ ਤੁਹਾਨੂੰ ਮੁਦੱਸਰ ਨਵਾਜ਼ ਚੱਦਰ ਸਾਹਿਬ ਦੱਸਣਗੇ। ਉਹ ਅੰਦਰ ਵਾਲੀਆਂ ਕੱਚੀਆਂ ਇਸ ਹੁੰਦੀਆਂ ਨੇ ਕਿ ਉਹ ਗਰਮੀਆਂ 'ਚ ਠੰਡੀਆਂ ਰਹਿੰਦੀਆਂ ਨੇ, ਠੀਕ ਹੈ, ਤੇ ਸਰਦੀਆਂ ਦੇ ਵਿੱਚ ਜਿਹੜੀਆਂ ਨੇ ਉਹ ਗਰਮ ਰਹਿੰਦੀਆਂ ਨੇ। ਕੀ ਬਾਤ ਹੈ। ਤੇ ਅਨਾਜ ਵਗੈਰਾ ਅੰਦਰ ਜਿਹੜਾ ਉਹ ਖਰਾਬ ਨਹੀਂ ਹੁੰਦਾ, ਯਾਨੀ ਕਿ ਰੱਖਣ ਦਾ ਇੱਕ ਯਾਨੀ ਕਿ ਯਾਰ ਸਾਇੰਸੀ ਤਰੀਕਾ ਸੀ। ਦੂਸਰੀ ਇੱਕ ਹੋਰ ਗੱਲ ਤੁਹਾਨੂੰ ਮੈਂ ਦੱਸਾਂ, ਇਹ ਪਟੀਲਾ ਉੱਚਾ ਹੈ
ਹਾਂਜੀ। ਮਕਾਨ ਥੋੜੇ ਨੀਵੇਂ ਨੇ ਜੀ ਤੇ ਫਿਰ ਜ਼ਮੀਨ ਤੋਂ ਉੱਚੇ ਨੇ ਮਕਾਨ, ਜ਼ਮੀਨ ਤੋਂ ਉੱਚੇ ਨੇ। ਯਾਨੀ ਕਿ ਬਾਰਿਸ਼ੀ ਪਾਣੀ ਮਹਿਫੂਜ਼ ਵੀ ਹੋ ਜਾਂਦਾ ਹੈ। ਅੱਛਾ ਫਿਰ ਡਰੇਨ ਸਿਸਟਮ ਦੇਖੋ ਨਾ, ਹਾਂ। ਪਹਿਲਾਂ ਤੁਸੀਂ ਇਹ ਨਾ ਵੇਖੋ ਯਾਨੀ ਕਿ ਡਰੇਨ ਸਿਸਟਮ ਹੁੰਦਾ ਪ੍ਰੋਪਰ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ। ਹਾਂਜੀ ਭਾਈ ਅੱਗੇ ਅਰਜ਼ ਕਰਾਂਗੇ ਅਸੀਂ ਕਿ ਯਾਰ ਡਰੇਨੇਜ ਸਿਸਟਮ ਹੀ ਹੁੰਦਾ ਨਾ ਪ੍ਰੋਪਰ, ਉਹ ਤੁਸੀਂ ਥੋੜਾ ਜ਼ੂਮ ਕਰਕੇ ਦੇਖੋਗੇ ਨਾ ਉਹ ਗਲੀ ਦੇ ਐਂਡ ਤੇ ਹਾਂਜੀ ਤੇ ਉਹ ਪ੍ਰੋਪਰ ਖਾਲੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ। ਇਹਨਾਂ ਨੇ ਨਹੀਂ ਜੇ ਖਾਲੀਆਂ। ਇੱਕ ਹੋਰ ਚੀਜ਼ ਮੈਨੂੰ ਇੱਥੇ ਆ ਕੇ ਦੇਖਣ ਨੂੰ ਔਰ ਸੁਣਨ ਨੂੰ ਮਿਲੀ ਹੈ ਔਰ ਮੈਂ ਕੁਝ ਤਹਿਕੀਕ ਵੀ ਕੀਤੀ ਹੈ ਕਿ ਇਹ ਜਿਹੜੀਆਂ ਗੋਦਾਮਾਂ ਦੇ ਨਾਲ ਨਾ ਮਜ਼ਦੂਰਾਂ ਦੀਆਂ ਰਿਹਾਇਸ਼ਾਂ ਵੀ ਸਨ ਠੀਕ। ਔਰ ਇੱਥੋਂ ਮੁਖਤਲਿਫ ਜਾਨੀ ਕਿ ਜਿਹੜਾ ਹੈ ਨਾ ਉਹ ਇੰਡਸਟਰੀ ਲੱਗੀ ਸੀ ਤਾਂ ਕਿ ਮਜ਼ਦੂਰ ਜਿਹੜੇ ਨੇ ਨਾ ਉਹ ਆਪਣਾ ਕਾਰੋਬਾਰ ਦਾ ਜ਼ਰੀਆ ਵੀ ਬਣਾ ਸਕਣ ਔਰ ਇਹਨਾਂ ਦੀ ਰਖਵਾਲੀ ਵੀ ਹੋ ਸਕੇ ਅਨਾਜਾਂ ਦੀ। ਠੀਕ ਹੈ ਨਾ। ਇਹ ਪੱਕੀਆਂ ਇੱਟਾਂ ਜਿਹੜੀਆਂ ਨੇ ਨਾ ਇੱਥੋਂ ਇਹ ਖੁਦਾ ਨਾ ਖਾਸਤਾ ਮਤਲਬ ਕਿ ਅਨਫੋਰਚੂਨੇਟਲੀ ਕਵਾਂਗਾ ਵੀ ਇਹ ਇੱਟ ਚੋਰ ਉਦੋਂ ਵੀ ਮੌਜੂਦ ਸਨ। ਇਹ ਇੱਟਾਂ ਚੋਰੀ ਕਰਨ ਦਾ ਇਹਨਾਂ ਨੂੰ ਉਦੋਂ ਵੀ ਖਦਸ਼ਾ ਮੌਜੂਦ ਹੁੰਦਾ ਸੀ। ਔਰ ਇੱਕ ਮੈਂ ਚੀਜ਼ ਐਡ ਕਰਦਾ ਜਾਵਾਂ ਕਿ 1941 ਔਰ 1932 1932 ਔਰ 1941 ਦੇ ਵਿੱਚ ਇਹ ਖੁਦਾਈ ਕਰਕੇ ਇਹ ਚੀਜ਼ਾਂ ਮਿਲੀਆਂ ਸਨ। ਹਾਂ ਉਹ ਤੁਹਾਡੀ ਇੱਟਾਂ ਚੋਰੀ ਤੋਂ ਗੱਲ ਦੱਸਾਂ, ਇਹ ਡਿਸਕਵਰ ਵੀ ਤਾਂ ਹੋਇਆ ਜੇ ਹਾਂਜੀ ਗੋਰਾ ਟ੍ਰੇਨ ਵਿੱਚ ਆ ਰਿਹਾ ਸੀ, ਉੱਥੇ ਨੂੰ ਇੱਟਾਂ ਦੀ ਲੋੜ ਸੀ, ਉਹਨੂੰ ਪਤਾ ਲੱਗਿਆ ਇੱਥੇ ਇੱਟਾਂ ਨੇ। ਠੀਕ ਹੈ ਤੇ ਉਹਨੂੰ ਨਹੀਂ ਸੀ ਪਤਾ ਕਿ ਏਡੇ ਪੁਰਾਣੇ ਆਸਾਰ ਨੇ। ਉਹ ਇੱਟਾਂ ਦੀ ਖੁਦਾਈ ਤੋਂ ਬਾਅਦ ਪਤਾ ਲੱਗਾ ਕਿ ਅੰਦਰ ਤੇ ਸਾਰੇ ਬਹੁਤ ਕਦੀਮ ਜ਼ਿਆਦਾ ਇੱਟਾਂ ਨੇ। ਉਹ ਹਾਦਸਾ ਦੀ ਤੌਰ ਤੇ ਤਾਂ ਡਿਸਕਵਰ ਹੋਇਆ ਹਾਂਜੀ ਕਿ ਬਿਲਕੁਲ। ਇੱਥੇ ਅੰਦਰ ਤੇ ਬਹੁਤ ਜ਼ਿਆਦਾ ਇੱਟਾਂ ਨੇ। ਲੋ ਜੀ ਅਸੀਂ ਤੇ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਅਸੀਂ ਆਪਣੀ ਤਹਿਜ਼ੀਬ ਦੇ ਸਰ ਵਹਾ ਸਕੀਏ। 5000 ਸਾਲ ਪਹਿਲੇ ਜਿਹੜੀ ਤਹਿਜ਼ੀਬ ਮੌਜੂਦ ਸੀ ਅਸੀਂ ਉਹਦੇ ਵਾਰਸ ਹਾਂ ਤੇ ਅੱਜ ਵੀ ਉਹਨੂੰ ਸਾਂਭ ਕੇ ਰੱਖਿਆ ਹੋਇਆ ਹੈ। ਲਹਿੰਦਾ ਪੰਜਾਬ ਤੇ ਉਹਦੇ ਪਿੰਡ ਅੱਜ ਵੀ ਇਹ ਸ਼ਾਇਦ ਦੀ ਗਵਾਹੀ ਨੇ ਕਿ ਉਦੋਂ ਦੇ ਦੌਰ 'ਚ ਵੀ ਜਿਹੜੀਆਂ ਇਸਤੇਮਾਲ ਹੋਣ ਵਾਲੀਆਂ ਛਾਵਾਂ ਸਨ ਅਸੀਂ ਅੱਜ ਵੀ ਇਸਤੇਮਾਲ ਕਰਨੇ ਆ। ਕਿਸਾਨੀ ਦੇ ਹਾਲਾਤ, ਔਰਤਾਂ ਦੇ ਪਾਉਣ ਵਾਲੀਆਂ ਛਾਵਾਂ ਤੇ ਅਸੀਂ ਉਸ ਤਹਿਜ਼ੀਬ ਦੇ ਵਾਰਸ ਹਾਂ ਜਿਹੜੀ 5000 ਸਾਲ ਪਹਿਲੇ ਵੀ ਇੰਨੇ ਮੁਅੱਜ਼ਮ ਤਰੀਕੇ ਦੇ ਨਾਲ ਆਬਾਦ ਸੀ। ਇਨਸ਼ਾਅੱਲਾ ਮਿਲਨੇ ਆ ਆਉਣ ਵਾਲੀਆਂ ਹੋਰ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਦਿਓ ਇਜਾਜ਼ਤ ਤੇ ਰੱਬ ਰੱਖਾ।